ਸਟੇਜਾਂ ਤੇ ਖੜ ਕੇ ਚੀਕਾਂ ਮਾਰ ਕੇ ਕਿਹਾ ਕਿ 126 ਦੀ ਹਾਈਬ੍ਰਿਡ ਬੀਜ ਬੀਜਣਾ ਆਪਾਂ ਕਿਹਾ ਸੀ ਭਗਵੰਤ ਮਾਨ ਨੇ। ਹਾਈਬ੍ਰਿਡ ਬੀਜ ਬੀਜੋ, ਤੁਹਾਨੂੰ ਮੰਡੀਆਂ ਤੱਕ ਜਾਣ ਦੀ ਲੋੜ ਨਹੀਂ ਪੈਣੀ। ਤੁਹਾਡੇ ਕੋਲੋਂ ਤੁਹਾਡੇ ਖੇਤਾਂ ਤੋਂ ਆ ਕੇ ਅਸੀਂ ਜਿੰਸਾਂ ਚੁੱਕ ਕੇ ਜਾਵਾਂਗੇ। ਮੈਂ ਖਰੀਦੂੰਗਾ ਕਿਹਾ ਸੀਗਾ। ਕਹਿੰਦਾ ਮੈਂ ਪੀਏਯੂ ਵਾਲਿਆਂ ਨੂੰ ਕਹਿਤਾ, ਪੀਏਯੂ ਵਾਲੇ ਇਹਨਾਂ ਦੇ ਪਿਓ ਦੇ ਹੈਗੇ ਆ। ਇਹਨਾਂ ਨੇ ਟੈਸਟਿੰਗ ਵੀ ਕਰਾਤੀ, ਬੀਜ ਵੀ ਆਪਾਂ ਬਿਓਤਾ। ਹੁਣ ਸ਼ੈਲਰ ਵਾਲਿਆਂ ਨੇ ਕਹਿਤਾ ਕਿ 1 ਕੁਇੰਟਲ ਪਿੱਛੇ 4-5 ਕਿਲੋ ਝਾੜ ਕੱਟ ਰਿਹਾ। ਇਹਦਾ ਕੌਣ ਜ਼ਿੰਮੇਵਾਰ ਹੈ? ਆੜ੍ਹਤੀਏ ਤੰਗ ਨੇ, ਪਰੇਸ਼ਾਨ ਹੈਗੇ ਆ। ਸ਼ੈਲਰ ਦੇ ਮਾਲਕ ਵੀ ਤੰਗ ਪਰੇਸ਼ਾਨ ਹੈ। ਕਿਉਂ? ਇਸ ਹਾਈਬ੍ਰਿਡ ਵੈਰਾਈਟੀ ਪਿੱਛੇ ਘਟਾਲਾ ਹੈਗਾ ਬਹੁਤ ਵੱਡਾ ਕਿ 1 ਕੁਇੰਟਲ ਪਿੱਛੇ ਸ਼ੈਲਰ ਵਾਲੇ ਆਖ ਰਹੇ ਹੈ ਕਿ 4-4 5-5 ਕੁਇੰਟਲ ਝਾੜ ਘਟਦਾ। ਇਹਦਾ ਕੌਣ ਜ਼ਿੰਮੇਵਾਰ? ਆੜ੍ਹਤੀਆਂ ਦਾ। ਇਹਨਾਂ ਨੂੰ ਪੁੱਛੋ ਜੀ। ਕਮਿਸ਼ਨ ਪੂਰਾ ਖਤਮ ਹੋ ਗਿਆ। ਕਿਉਂ? ਕਿਉਂਕਿ ਕੰਡਾ ਲਾਉਣ ਦਾ ਜੀ ਨਹੀਂ ਕਰਦਾ। ਕਿਉਂ? ਕਿਉਂਕਿ ਸ਼ੈਲਰ ਵਾਲੇ ਚੁੱਕ ਹੀ ਨਹੀਂ ਰਹੇ। ਕਿਸੇ ਤੋਂ ਪੁੱਛ ਲੋ। ਠੇਕੇਦਾਰਾਂ ਨੂੰ ਸਾਰੇ ਟੈਂਡਰ ਕਾਂਗੜੇ ਹਿਮਾਚਲ ਦੇ ਠੇਕੇਦਾਰਾਂ ਨੂੰ ਦੇਤੇ, ਬੰਗੇ ਨਵਾਂ ਸ਼ਹਿਰ ਦੇ ਠੇਕੇਦਾਰਾਂ ਨੂੰ ਦੇਤੇ। ਅੱਜ ਜਿੰਨੇ ਬਰਨਾਲੇ ਦੇ ਪੱਲੇਦਾਰ ਨੇ ਉਹ ਲੱਭਦੇ ਨੇ ਕਿ ਸਾਡਾ ਠੇਕੇਦਾਰ ਕਿੱਥੇ ਹੈ। ਤੁਸੀਂ ਹਰ ਮੰਡੀ ਤੇ ਜਾ ਕੇ ਦੌਰਾ ਕਰਕੇ ਆਓ। ਅੱਧ ਤੋਂ ਜ਼ਿਆਦਾ ਪੱਲੇਦਾਰ ਬਰਨਾਲੇ ਦੇ ਲੋਕਲ ਬੇਲੇ ਕਰਤੇ ਤੇ ਯੂਪੀ ਦੇ ਹਿਮਾਚਲ ਦੇ ਮਜ਼ਦੂਰਾਂ ਨੂੰ ਲਿਆ ਕੇ ਇੱਥੇ ਪੱਲੇਦਾਰੀ ਕਰਾ ਰਹੇ। ਖੇਤੀਬਾੜੀ ਨਾਲ ਸੰਬੰਧਿਤ ਜਿੰਨੇ ਵੀ ਅਸੀਂ ਅੱਜ ਇੱਥੇ ਇਕੱਤਰ ਹੋਏ ਆ, ਇਹਦੇ 'ਚ ਜ਼ਿਮੀਂਦਾਰ ਭਰਾ ਵੀ ਹੈਗੇ ਆ, ਸਾਡੇ ਆੜ੍ਹਤੀਏ ਵੀ ਹੈਗੇ ਆ ਤੇ ਮਜ਼ਦੂਰੀ ਕਰਨ ਵਾਲੇ ਸਾਡੇ ਪੱਲੇਦਾਰ ਵੀ ਹੈਗੇ ਆ। ਹੁਣ ਤੁਸੀਂ ਦੇਖੋ, ਇੱਕੋ ਕਿਸ਼ਤੀ 'ਚ ਆਪਾਂ ਸਾਰੇ ਡੁੱਬ ਰਹੇ। ਹੋ ਕੀ ਰਿਹਾ? ਤੁਹਾਨੂੰ ਪਤਾ ਹੋ ਕੀ ਰਿਹਾ? ਹਾਂਜੀ, ਤੁਹਾਨੂੰ ਪਤਾ ਕੀ ਹਾਲਾਤ ਨੇ? ਹੁਣ ਧਿਆਨ ਨਾਲ ਮੇਰੀ ਗੱਲ ਸਮਝ ਲਿਓ ਇੱਕ ਵਾਰੀ, ਕਿਉਂਕਿ ਇਹ ਨੁਕਸਾਨ ਸਾਨੂੰ ਕੱਲੇ ਨੂੰ ਝੇਲਣਾ ਪੈਣਾ। ਜਦੋਂ ਆਉਂਦੇ ਨੇ ਸਟੇਜਾਂ ਤੇ ਹਸਾ ਕੇ ਜਾਂਦੇ ਆ, ਅਸੀਂ ਸਾਰੇ ਹੱਸਦੇ ਆ ਕਿ ਵੀ ਨਾ ਇਹ ਤਾਂ ਭਾਈ ਸਾਡੇ ਵਰਗਾ ਹੀ ਹੈ, ਇਹ ਸਾਡਾ ਬੰਦਾ। ਹੁਣ ਮੇਰੀ ਗੱਲ ਸੁਣੋ। ਸਟੇਜਾਂ ਤੇ ਖੜ ਕੇ ਚੀਕਾਂ ਮਾਰ ਕੇ ਕਿਹਾ ਕਿ 126 ਦੀ ਹਾਈਬ੍ਰਿਡ ਬੀਜ ਬੀਜਣਾ ਆਪਾਂ ਕਿਹਾ ਸੀ ਭਗਵੰਤ ਮਾਨ ਨੇ। ਹਾਈਬ੍ਰਿਡ ਬੀਜ ਬੀਜੋ, ਤੁਹਾਨੂੰ ਮੰਡੀਆਂ ਤੱਕ ਜਾਣ ਦੀ ਲੋੜ ਨਹੀਂ ਪੈਣੀ। ਤੁਹਾਡੇ ਕੋਲੋਂ ਤੁਹਾਡੇ ਖੇਤਾਂ ਤੋਂ ਆ ਕੇ ਅਸੀਂ ਜਿੰਸਾਂ ਚੁੱਕ ਕੇ ਜਾਵਾਂਗੇ। ਮੈਂ ਖਰੀਦੂੰਗਾ ਕਿਹਾ ਸੀਗਾ। ਹਾਂਜੀ। ਅੱਜ ਕੀ ਹਾਲਾਤ ਹੈ? ਜ਼ਿਮੀਂਦਾਰਾਂ ਨੇ ਬੀਜਤਾ, ਬੀਜ ਕੇ ਇੱਥੇ ਮੰਡੀਆਂ 'ਚ ਜਿੰਸਾਂ ਲਾਤੀ। ਆੜ੍ਹਤੀਏ ਤੰਗ ਨੇ, ਪਰੇਸ਼ਾਨ ਹੈਗੇ ਆ। ਸ਼ੈਲਰ ਦੇ ਮਾਲਕ ਵੀ ਤੰਗ ਪਰੇਸ਼ਾਨ ਹੈ। ਕਿਉਂ? ਇਸ ਹਾਈਬ੍ਰਿਡ ਵੈਰਾਈਟੀ ਪਿੱਛੇ ਘਟਾਲਾ ਹੈਗਾ ਬਹੁਤ ਵੱਡਾ। ਝੂਠ ਮਾਰਿਆ। ਮੈਂ ਪੀਏਯੂ 'ਚ ਟੈਸਟਿੰਗ ਕਰਾਤੀ ਜੀ। ਪੀਏਯੂ ਕਹਿੰਦਾ ਮੈਂ ਪੀਏਯੂ ਵਾਲਿਆਂ ਨੂੰ ਕਹਿਤਾ, ਪੀਏਯੂ ਵਾਲੇ ਇਹਨਾਂ ਦੇ ਪਿਓ ਦੇ ਹੈਗੇ ਆ। ਮੇਰੀ ਗੱਲ ਸੁਣਿਓ। ਇਹਨਾਂ ਨੇ ਟੈਸਟਿੰਗ ਵੀ ਕਰਾਤੀ, ਬੀਜ ਵੀ ਆਪਾਂ ਬਿਓਤਾ। ਹੁਣ ਸ਼ੈਲਰ ਵਾਲਿਆਂ ਨੇ ਕਹਿਤਾ ਕਿ 1 ਕੁਇੰਟਲ ਪਿੱਛੇ 4-5 ਕਿਲੋ ਝਾੜ ਕੱਟ ਰਿਹਾ। ਇਹਦਾ ਕੌਣ ਜ਼ਿੰਮੇਵਾਰ ਹੈ? ਦੱਸੋ। ਭਾਈ ਮੇਰੀ ਦੁਬਾਰਾ ਮੈਂ ਤੁਹਾਨੂੰ ਬੇਨਤੀ ਕਰਦਾ ਕਿ 1 ਕੁਇੰਟਲ ਪਿੱਛੇ ਸ਼ੈਲਰ ਵਾਲੇ ਆਖ ਰਹੇ ਹੈ ਕਿ 4-4 5-5 ਕੁਇੰਟਲ ਝਾੜ ਘਟਦਾ। ਇਹਦਾ ਕੌਣ ਜ਼ਿੰਮੇਵਾਰ? ਦੱਸੋ ਕੌਣ ਜ਼ਿੰਮੇਵਾਰ? ਸਰਕਾਰਾਂ ਹੀ ਨੇ। ਕਿੰਨੇ ਆਖਿਆ ਸੀ ਬੀਜ ਬੀਜਣ ਨੂੰ? ਭਗਵੰਤ ਮਾਨ। ਆੜ੍ਹਤੀਆਂ ਦਾ। ਇਹਨਾਂ ਨੂੰ ਪੁੱਛੋ ਜੀ। ਕਮਿਸ਼ਨ ਪੂਰਾ ਖਤਮ ਹੋ ਗਿਆ। ਕਿਉਂ? ਕਿਉਂਕਿ ਕੰਡਾ ਲਾਉਣ ਦਾ ਜੀ ਨਹੀਂ ਕਰਦਾ। ਕਿਉਂ? ਕਿਉਂਕਿ ਸ਼ੈਲਰ ਵਾਲੇ ਚੁੱਕ ਹੀ ਨਹੀਂ ਰਹੇ। ਤੁਸੀਂ ਮਜ਼ਦੂਰੀ ਕਰਦੇ ਹੋ, ਦਿਨ ਦੀ ਕਿੰਨੀ ਦਿਹਾੜੀ ਆ? 4-500 ਰੁਪਏ। 4-500 ਰੁਪਏ।
ਜਿਹੜਾ ਕਿਰਤ ਕਮਾਈ ਵਾਲਾ ਮਹਿਕਮਾ ਹੈ, ਜਿੰਨੇ ਲੋਕ ਆਪ ਦੀ ਮਿਹਨਤ ਨਾਲ ਪੈਸਾ ਕਮਾਉਂਦੇ ਆ, ਉਹਦੇ 'ਚ ਸਭ ਤੋਂ ਜ਼ਿਆਦਾ ਘੱਟ ਕਮਾਈ, ਸਭ ਤੋਂ ਘੱਟ ਕਮਾਈ ਮਜ਼ਦੂਰਾਂ ਦੀ ਆ। ਹੈਗੀ ਹੈ ਕਿ ਨਹੀਂ ਹੈਗੀ? ਹੁਣ ਜੇ ਤੁਹਾਡੀ ਕਮਾਈ ਸਭ ਤੋਂ ਘੱਟ ਹੈ, ਤੁਹਾਨੂੰ ਪਤਾ ਹੈ ਕਿ ਸੈਂਟਰ ਨੇ ਪੱਲੇਦਾਰ ਮਜ਼ਦੂਰਾਂ ਦਾ ਭਾੜਾ 25 ਰੁਪਏ ਤੋਂ ਵਧਾਇਆ ਸੀ। ਪਤਾ ਕਿ ਨਹੀਂ ਪਤਾ? ਨਹੀਂ ਪਤਾ। ਇੱਥੇ ਕੀ ਹੋਇਆ? ਪੱਲੇਦਾਰ ਮਜ਼ਦੂਰਾਂ ਦੇ ਉੱਤੇ ਕੀ ਹੁੰਦੇ? ਠੇਕੇਦਾਰ ਹੁੰਦੇ ਕਿ ਨਹੀਂ ਹੁੰਦੇ? ਠੇਕੇਦਾਰਾਂ ਦੇ ਟੈਂਡਰ ਲੱਗਦੇ ਕਿ ਨਹੀਂ ਲੱਗਦੇ? ਟੈਂਡਰ ਲੱਗੇ ਇੱਥੇ ਬਰਨਾਲੇ ਜ਼ਿਲ੍ਹੇ 'ਚ, ਕਿਸੇ ਤੋਂ ਪੁੱਛ ਲਓ। ਠੇਕੇਦਾਰਾਂ ਨੂੰ ਸਾਰੇ ਟੈਂਡਰ ਕਾਂਗੜੇ ਹਿਮਾਚਲ ਦੇ ਠੇਕੇਦਾਰਾਂ ਨੂੰ ਦੇਤੇ, ਬੰਗੇ ਨਵਾਂ ਸ਼ਹਿਰ ਦੇ ਠੇਕੇਦਾਰਾਂ ਨੂੰ ਦੇਤੇ। ਅੱਜ ਜਿੰਨੇ ਬਰਨਾਲੇ ਦੇ ਪੱਲੇਦਾਰ ਨੇ, ਉਹ ਲੱਭਦੇ ਨੇ ਕਿ ਸਾਡਾ ਠੇਕੇਦਾਰ ਕਿੱਥੇ ਹੈ। ਹੁਣ ਫਰਜ਼ ਕਰੋ ਮੈਂ ਬਰਨਾਲੇ ਦਾ ਪਿਛਲੇ 10 ਸਾਲਾਂ ਦਾ ਠੇਕੇਦਾਰ ਹਾਂ, ਤੁਸੀਂ ਮਜ਼ਦੂਰੀ ਕਰ ਰਹੇ ਹੋ, ਤੁਹਾਨੂੰ ਪਤਾ ਹੋਊ ਕਿ ਗੋਬਿੰਦ ਸਾਡਾ ਠੇਕੇਦਾਰ ਹੈ, ਪਤਾ ਹੋਊ ਕਿ ਨਾ ਪਤਾ ਹੋਊ? ਅੱਜ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਤੁਹਾਡਾ ਠੇਕੇਦਾਰ ਕੌਣ ਹੈ। ਕਿਉਂ ਨਹੀਂ ਪਤਾ? ਕਿਉਂਕਿ ਤੁਸੀਂ ਹਰ ਮੰਡੀ ਤੇ ਜਾ ਕੇ ਦੌਰਾ ਕਰਕੇ ਆਓ, ਅੱਧ ਤੋਂ ਜ਼ਿਆਦਾ ਪੱਲੇਦਾਰ ਬਰਨਾਲੇ ਦੇ ਲੋਕਲ ਬੇਲੇ ਕਰਤੇ ਤੇ यूपी ਦੇ ਹਿਮਾਚਲ ਦੇ ਮਜ਼ਦੂਰਾਂ ਨੂੰ ਲਿਆ ਕੇ ਇੱਥੇ ਪੱਲੇਦਾਰੀ ਕਰਾ ਰਹੇ। ਕਿਉਂ ਕਰਾ ਰਹੇ? ਹਾਂ, ਕਿਵੇਂ ਖਤਮ ਕੀਤਾ? 125 ਵਿੱਚੋਂ 68 ਰੁਪਈਆ, ਆ ਧਿਆਨ ਨਾਲ ਸੁਣਿਓ, 68 ਰੁਪਈਆ ਇਹਨਾਂ ਨੇ ਪੱਲੇਦਾਰਾਂ ਦੇ ਠੇਕੇਦਾਰਾਂ ਨੂੰ ਛੱਡੇ ਹੈ ਟੈਂਡਰ ਵਿੱਚੋਂ। ਇਸ ਕਰਕੇ ਉਹਨਾਂ ਨੇ ਟੈਂਡਰ ਬਾਹਰਲੇ ਸੂਬਿਆਂ ਦੇ ਠੇਕੇਦਾਰਾਂ ਨੂੰ ਦਿੱਤੇ ਤੇ 58 ਰੁਪਈਆ ਇਹਨਾਂ ਨੇ ਆਪ ਤੇ ਕੋਲ ਰੱਖੇ। ਹੁਣ 125 ਵਿੱਚੋਂ ਤੁਹਾਨੂੰ ਸਿਰਫ 68 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਤੁਹਾਡੀ ਮਜ਼ਦੂਰੀ ਦਾ ਤੁਹਾਨੂੰ ਦਿਨ ਦੀ ਭਾੜਾ ਆਉਣਾ, ਵਾਧਾ ਨਹੀਂ ਹੋਣਾ। ਜਿੰਨਾ ਪਿਛਲੇ ਸਾਲ ਸੀ, ਜਿੰਨਾ ਉਸ ਤੋਂ ਪਹਿਲਾਂ ਸੀ, ਓਨਾ ਕੀ ਇਸ ਸਾਲ ਰਹਿਣਾ। ਹਾਲਾਂਕਿ ਸਰਕਾਰ ਦੇ ਮਹਿਕਮਿਆਂ ਨੇ ਤਾਂ ਵਧਾਤਾ, ਪਰ ਤੁਹਾਨੂੰ ਨਹੀਂ ਪਹੁੰਚਦਾ ਹੋਣਾ। ਕਿਉਂ? ਕਿਉਂਕਿ ਠੇਕੇਦਾਰ ਇਹਨਾਂ ਨੇ ਬਾਹਰਲੇ ਲਾਤੇ, ਉਹਨਾਂ ਨਾਲ ਸੈਟਿੰਗ ਕਰ ਲਈ। ਮੈਂ ਫਰਜ਼ ਕਰੋ ਮੀਥੇੜ ਹੈ, ਆ ਬਾਕੀ ਐਮਐਲਏ ਨੇ ਪੰਡੋਰੀ ਸਾਹਿਬ ਤੇ ਦੂਜੇ ਇਹਨਾਂ ਦੇ ਲਾਭ ਉੱਗੋ ਕੇ, ਇਹਨਾਂ ਨੇ ਆਪਸ 'ਚ ਠੇਕੇਦਾਰਾਂ ਨਾਲ ਤੈਅ ਕਰ ਲਿਆ ਕਿ 125 ਵਿੱਚੋਂ 58 ਅਸੀਂ ਰੱਖਾਂਗੇ ਤੇ 68 ਤੁਸੀਂ ਰੱਖੋਗੇ। ਸੋ ਜਿਹੜਾ ਤੁਹਾਡਾ ਵਾਧਾ ਵੀ ਹੋਇਆ ਸੀਗਾ, ਉਹ ਵੀ ਇਹਨਾਂ ਨੇ ਆਪ ਦੇ ਕੋਲ ਰਿਸ਼ਵਤ ਦੇ ਤੌਰ ਤੇ ਠੇਕੇਦਾਰਾਂ ਤੋਂ ਪਾ ਲਿਆ। ਹੁਣ ਮੈਨੂੰ ਦੱਸੋ, ਇਹ ਖੜੇ ਨੇ ਜ਼ਿਮੀਦਾਰ, ਇਹਨਾਂ ਦਾ ਤਾਂ ਫੇਰ ਵੀ ਸਾਡਾ ਚੱਲ ਜਾਣਾ ਕੰਮ। ਮੈਂ ਹੁਣੇ ਪੱਲੇ ਦਾ ਤੁਹਾਡੀ ਯੂਨੀਅਨ ਨਾਲ ਮੀਟਿੰਗ ਕੀਤੀ ਸੀ ਬਰਨਾਲੇ। ਮੈਨੂੰ ਪਤਾ ਕੀ ਕਿਹਾ ਸੀਗਾ ਉਹਨਾਂ ਨੇ? ਕਹਿੰਦਾ ਗੋਬਿੰਦ ਸਿੰਘ, ਜਿਵੇਂ ਤੁਹਾਡੀਆਂ ਫੈਕਟਰੀਆਂ, ਤੁਹਾਡੀਆਂ ਜਾਇਦਾਦਾਂ ਹੈਗੀਆਂ, ਕਹਿੰਦੇ ਸਾਡੇ ਪੱਲੇਦਾਰਾਂ ਦੀ ਫੈਕਟਰੀ ਸਾਡਾ ਸਰੀਰ। ਜੇ ਇਸ ਨੂੰ ਕੰਮ ਮਿਲਣਾ, ਜੇ ਸਹੀ ਭਾੜਾ ਮਿਲਣਾ, ਸਾਡੇ ਬੱਚਿਆਂ ਨੂੰ ਆਪਾਂ ਕੁਝ ਖਵਾਉਣ ਜੋਗੇ ਹੋ ਜਾਵਾਂਗੇ। ਤੇ ਤੁਸੀਂ ਸੋਚੋ ਕਿ ਜਿਨ੍ਹਾਂ ਦੀ ਨੀਅਤ ਸਭ ਤੋਂ ਗਰੀਬ ਵਰਗ ਦਾ ਵੀ ਖੋ ਲੈਣ ਦੀ ਹੋਊਗੀ, ਉਹ ਕਿਹੋ ਜਿਹੇ ਬੰਦੇ ਜੰਮੇ ਹੋਣਗੇ। ਜਿਹੜੇ ਰੇਟ ਹੁਣ ਨੇ ਨਾ ਜੀ, ਇਹ 40 ਸਾਲ ਪਹਿਲਾਂ ਰਹਿੰਦੇ ਰਹੇ ਫੋਰੀ ਦਾ। ਹਾਂ, ਮਹਿੰਗਾਈ ਕਿੱਥੇ, ਰੇਟ ਕਿੱਥੇ। ਫਿਰ ਜਦੋਂ ਆਉਂਦੇ ਨੇ ਸਟੇਜ ਲਾਉਂਦੇ ਆ, ਫਿਰ ਤੁਹਾਡੀ ਵੀ ਗਲਤੀ ਹੈ ਇਹਦੇ 'ਚ। ਖੜ ਕੇ ਤੁਸੀਂ ਹੱਸਦੇ ਹੋ ਜਦੋਂ ਹਸਾਉਂਦਾ ਉਹ। ਕੁੱਕੜ ਵੀ ਦੇ ਦਾਂਗੇ, ਬੱਕਰੀਆਂ ਵੀ ਦੇ ਦਾਂਗੇ, ਫਲਾਣਾ ਵੀ ਕਰ ਦਾਂ, ਕਿੱਕਲੀ ਕਲੀਰ ਦੀ ਗੱਪ ਸੁਖਬੀਰ ਦੀ, ਹੈਂ, ਫਿਰ ਹੱਸੀ ਆਉਂਦੀ ਆ। ਫਿਰ ਜਦੋਂ ਮਿਹਨਤ ਕਰਦੇ ਹੋ, ਮਿਹਨਤ ਦਾ ਤੁਹਾਨੂੰ ਮਿਲਦਾ ਨਹੀਂ, ਫਿਰ ਰੋਂਦੇ ਹੋ। ਮਤਲਬ ਸਾਨੂੰ ਥੋੜਾ ਜਿਹਾ ਤਾਂ ਸੋਚਣਾ ਚਾਹੀਦਾ ਯਾਰ। ਇਹ ਗੱਲ ਸੱਚੀ ਹੈ ਕਿ ਝੂਠੀ ਹੈ? ਦੱਸੋ। ਤੁਸੀਂ ਪੁੱਛਿਓ ਉਹਨਾਂ ਨੂੰ, ਉਹਨਾਂ ਨੇ ਵੀ ਆਉਣਾ, ਇਲੈਕਸ਼ਨ ਦਾ ਮਾਹੌਲ ਹੈ, ਸਾਰਿਆਂ ਨੇ ਆਉਣਾ। ਉਹਨਾਂ ਨੂੰ ਪੁੱਛੋ 25 ਰੁਪਏ ਤੋਂ ਸਾਡਾ ਵਾਧਾ ਹੋਇਆ, ਸਾਡੇ ਕੋਲੇ ਕਿਉਂ ਨਹੀਂ ਪਹੁੰਚ ਰਿਹਾ? ਉਹਨਾਂ ਕੋਲੇ ਕੋਈ ਜਵਾਬ ਨਹੀਂ ਹੋਣਾ। हाँ, इतना पूछना कि सेंटर वालों 25 रुपये से हमारी बढ़ा दी है, हमारे को क्यों नहीं मिल रहा? सारा पता लग जाऊगा कित्थे जा रहे, या तो अफसर खा रहे या इत्थे दे वजीर खा रहे। होर तो नहीं कोई खा सकता। मैं तो नहीं खा रहा, विरोधी धिर तो नहीं खा सकती।
बीच का आदमी खा रहा है, सारे हाँ। को पता लग ਇਹ ਵੀ ਪੁੱਛੋ, ਇਹ ਵੀ ਨਹੀਂ ਖਾ ਸਕਦੇ, ਇਹ ਕਿੱਥੋਂ ਖਾ ਲੈਣਗੇ? ਇਹ ਤਾਂ ਹਾਂ तो खेत में रहने वाला है। ਹਾਂ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਤੁਸੀਂ ਸੋਚਣ ਨੂੰ ਮਜਬੂਰ ਹੋਵੋ। ਜੇ ਸੋਚੋਗੇ, ਜੇ ਕੇਰੋਗੇ, ਜੇ ਇਹਨਾਂ ਨੂੰ ਸਬਕ ਸਿਖਾਓਗੇ, ਫੇਰ ਇਹ ਹਰਕਤਾਂ ਰੁਕਣਗੀਆਂ। इसमें तो ये जिम्मेदार और ये गरीब दोनों मर रहा है। ਦੋਨੇ ਮਰ ਰਹੇ ਆ, ਜ਼ਿਮੀਦਾਰ ਵੀ ਮਰ ਰਿਹਾ, ਗਰੀਬ ਵੀ ਮਰ ਰਿਹਾ, ਆੜਤੀਆ ਵੀ ਮਰ ਰਿਹਾ। बनाना है, गरीब को करना है, ਹਾਂ, दोनों मर रहा है। ਠੇਕੇਦਾਰ ਵੀ ਮਰ ਰਿਹਾ। ਕਿੱਥੇ ਠੇਕੇਦਾਰ ਨੂੰ 125 ਆਉਣਾ ਸੀ, उसको भी नहीं मिल 68 'ਚ ਉਹ ਸਾਰ ਰਿਹਾ ਆਪਾਂ। ਸੋ ਥੋੜੇ ਤਗੜੇ ਹੋ, ਜਦੋਂ ਆਉਂਦੇ ਨੇ ਉਹਨਾਂ ਨੂੰ ਬਸ ਇੰਨਾ ਹੀ ਪੁੱਛਣਾ ਤੁਸੀਂ, ਸਿੰਪਲ, ਕਿ ਸਾਡਾ 25 ਰੁਪਏ ਤੋਂ ਵਧਿਆ ਸੀ, ਕਿੱਥੇ ਹੈ ਭਾਈ ਸਾਡਾ 25? तो ये भी तो आज नहीं बना है, तो पहले से बना है। 25 कितने साल हो गया है, ਹਰ ਸਾਲ ਵੱਧਦਾ ਹੈ, हर साल बढ़ ਪਰ ਹਰ ਸਾਲ ਤੁਹਾਡੇ ਕੋਲੇ ਨਹੀਂ ਪਹੁੰਚ एक साल नहीं बढ़ रहा है, घट ही रहा है। ਰਿਹਾ। ਬਸ ਆਹੀ ਗੱਲ ਸੀ, ਆਪਦਾ ਕੰਮ ਕਰ ਲਓ। ਤੁਹਾਨੂੰ ਸਾਰਿਆਂ ਨੂੰ ਮੈਂ ਦੁਬਾਰਾ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕਿਸੇ ਚੀਜ਼ ਦੀ ਲੋੜ ਹੋਵੇ, ਸੰਧੂ ਸਾਹਿਬ ਹਾਂਜੀ ਇਹਨਾਂ ਨੂੰ 10 ਦਿਨ ਹੋ ਗਏ ਬੈਠੇ ਨੂੰ ਇੱਥੇ ਮੰਡੀ 'ਚ, ਅਜੇ ਇਹਨਾਂ ਦੀ ਬੋਡੀ ਨਹੀਂ ਲੱਗੀ। ਅਰੇ ਬੋਡੀ ਨਹੀਂ ਲੱਗੀ, ਕੀ ਬਣੂ ਜ਼ਿਮੀਂਦਾਰ ਦਾ ਜੀ? ਨਾ ਕੋਈ ਮਾਰਕੀਟ, ਨਾ ਤਾਂ ਬੰਦਾ ਘਰ ਸੱਟ ਸਕਦਾ ਚੱਕਣ ਵਾਲਿਆਂ ਦੀਆਂ। ਆ ਮਾਰਕੀਟ ਵਾਲੇ ਇੱਥੇ ਚੈੱਕ ਕਰਨ ਨੂੰ ਤਾਂ ਬਿਠਾਈ ਬੈਠਨੇ, ਇੱਕ ਗੇਟ ਤੇ ਬੰਦਾ ਨਹੀਂ ਬਾਹਰ ਸਕਦੇ ਜਦੋਂ ਮੰਗਤੇ ਵੜਦੇ ਨੇ ਵਿੱਚ। ਮੰਗਤੇ ਉਹ ਪਈਆਂ ਨੇ ਬੋਰੀਆਂ ਦੁਨੀਆਂ ਦੇ ਮੇਰੇ ਪਿੱਛੇ। ਇਹਨਾਂ ਦਾ ਕਹਿਣ ਦਾ ਮਤਲਬ ਹੈ ਨਾ ਤਾਂ ਢੇਰੀ ਸੁਣੀ ਛੱਡ ਸਕਦੇ, ਨਾ ਘਰੇ ਜਾਣ ਜੋਗਿਆ, ਚੋਰੀ ਚੋਰੀ ਨੇੜੇ ਹੋ ਕੇ ਦੱਸੋ, ਨਾ ਘਰੇ ਜਾਣ ਜੋਗਿਆ। ਉੱਥੇ ਪੰਜੇ ਬੋਰੀਆਂ ਉਹ ਉੱਥੇ ਸਿੱਟਾਂ ਜਾਂ ਉਹਨਾਂ ਦੀਆਂ ਕੋਲ ਚੱਕਰ ਚਾਹੀ ਉਹਨਾਂ ਕੋਲ ਜਾਵਾਂਗੇ, ਫਿਰ ਆਏ ਵੀ ਜਾਵਾਂਗੇ, ਕੱਢ ਵੀ ਗਏ ਸੀ, ਵੀ ਨਹੀਂ ਛੱਡਦੀ ਇੱਥੇ ਬੰਦਾ ਡਿਊਟੀ। ਆਪਾਂ ਡੀਸੀ ਸਾਹਿਬ ਕੋਲੇ ਚੱਲ ਪੈਂਦੇ, ਉਹਨਾਂ ਨੂੰ ਬੇਨਤੀ ਕਰਿਆ ਮੈਂ, ਜਾਂ ਮੈਂ ਫੋਨ ਤੇ ਗੱਲ ਕਰ ਲੈਂਦਾ, ਇੱਕ ਵਾਰੀ ਬੇਨਤੀ ਕਰ ਦਿੰਦਾ। ਸੰਧੂ ਸਾਹਿਬ ਜਿਹੜਾ ਲਵੇ ਢਹੇ ਨੇ ਇੱਥੇ ਦਾ ਢਹਿਆਂ ਦਾ ਸਾਰਾ ਇੱਧਰਲਾ ਪਾਸੇ ਜਿਹੜਾ, ਉਹ ਜੇ ਕਿਸਾਨ ਘਰੇ ਬਾਗੇ ਜਾਂ ਉਹਨੂੰ ਪਤਾ ਵੀ ਸੌਂਗੇ, ਉਹਦੀ ਇੱਥੋਂ ਜੀਰੀ ਚੱਕ ਲੈਣਗੇ, ਉਹਦੇ ਦੇ ਚੱਕ ਲੈ ਦੇਣਾ। ਸਾਰੇ ਇੱਧਰੋਂ ਹੁਣ ਢਹੇ ਆ ਜਿਹੜਾ, ਉਹ ਕੌਮ ਵਿਹਲੀ ਆ, ਬਸ ਇਹ ਇਸ ਪਾਸੇ ਤੇ ਉਹ ਨਹੀਂ ਛੱਡਦੇ ਕਿਤੇ ਬੋਰੀਆਂ ਆ ਕੇ, ਬੋਰੀਆਂ ਵੀ ਲੈ ਕੇ ਚੱਕ। ਜਥੇਦਾਰ ਜੀ ਮੈਨੂੰ ਇੱਕ ਗੱਲ ਦੱਸੋ, ਸਾਨੂੰ ਸਿੱਖਾਂ ਨੂੰ ਮੇਰੀ ਪੀਰੀ ਦਾ ਸਿਧਾਂਤ 6ਵੇਂ ਪਾਤਸ਼ਾਹ ਨੇ ਦਿੱਤਾ ਹੈ ਨਾ। 6ਵੇਂ ਪਾਤਸ਼ਾਹ ਨੇ ਕਿਹਾ ਹੈ, ਧਰਮ ਨੂੰ, ਰਾਜਨੀਤੀ ਨੂੰ ਬਰਾਬਰ ਦਾ ਦਰਜਾ ਦੇ ਕੇ ਚਲੋ। ਹੈ ਜਦੋਂ ਮੌਕਾ ਆਉਂਦਾ ਹੈ ਤੇ ਫਿਰ ਆਪਾਂ ਆਪ ਦਾ ਨੁਕਸਾਨ ਕਿਉਂ ਕਰਦੇ? ਇਹ ਸੋਚਣਾ ਚਾਹੀਦਾ ਨਾ। ਮੂਰਖਤਾ ਦੇ ਵਿੱਚ ਆਪਾਂ ਬੰਦ ਵਿੱਚ ਪਾ ਦਿੰਦੇ ਉਹਨਾਂ ਦੀ, ਪਰ ਹੁਣ ਆਪਾਂ ਨੂੰ ਸੋਚਣਾ ਚਾਹੀਦਾ, ਹੁਣ ਆਪਾਂ ਉੱਧਰ ਨਹੀਂ ਜਾਣਾ। ਹਾਂ, ਹੁਣ ਉੱਧਰ ਨਹੀਂ ਜਾਣਾ। ਆੜਤੀ ਵੀ ਆ ਗਈ ਆ, ਪੰਜ ਚਾਰ ਨੂੰ ਆੜਤੀ ਆ ਜਦੋਂ ਕਰੋ ਹੁਣ ਕੰਮ ਚਲੋ। ਜਿਹੜੀ ਚੀਜ਼ ਅਸੀਂ ਤੁਹਾਡੇ ਲਈ ਕਰ ਸਕਦੇ ਹਾਂ, ਠੀਕ ਹੈ, ਉਹ ਅਸੀਂ ਕਰਾਂਗੇ। ਆਪਾਂ ਕੋਸ਼ਿਸ਼ ਕਰਦੇ ਹਾਂ ਹੁਣ ਇੱਥੇ ਮੰਡੀ ਤੋਂ ਕੋਈ ਫਲ ਫੁੱਲ ਲਿਆਵਾਂਗੇ, ਠੀਕ ਹੈ, ਤੇ ਤੁਸੀਂ ਸਾਰੇ ਇੱਥੇ ਹੁਣ ਆਪਦਾ ਕੰਮ ਖਤਮ ਕਰਕੇ ਇੱਥੇ ਆਪਾਂ ਤੁਹਾਡੇ ਆੜਤੀਏ ਸਾਹਿਬ ਕੋਲੇ ਛੱਡ ਦੇਵਾਂਗੇ। ਇੱਥੇ ਆ ਕੇ ਰੈਸਟ ਕਰ ਲਿਓ, ਫਲ ਫੁੱਲ ਖਾ ਲਿਓ, ਠੀਕ ਹੈ। ਤੁਹਾਨੂੰ ਤੁਹਾਡਾ ਵਾਅਦਾ ਨਹੀਂ ਮਿਲਣਾ ਹੈ ਐਤਕੀ, ਠੀਕ ਹੈ। ਐਂਡ ਸੋਚਣ ਨੂੰ ਮਜਬੂਰ ਹੋਵੋ, ਕਿ ਜੇ ਬਗੈਰ ਸੋਚੇ ਘੇਰਨਾ, ਇੱਜ਼ਤ ਨਾ। ਉਹਨੂੰ ਕਹੋ ਸਾਡੇ 25 ਰੁਪਏ ਦਿਓ ਯਾਰ, ਜਿਹੜਾ ਹਰ ਸਾਲ ਵਾਧਾ ਹੁੰਦਾ, ਸਾਨੂੰ ਕਿਉਂ ਨਹੀਂ ਮਿਲ ਰਿਹਾ? ਉਹਨਾਂ ਕੋਲ ਜਵਾਬ ਨਹੀਂ ਹੋਣਾ, ਕਿਉਂਕਿ ਉਹ ਆਪ ਖਾ ਰਹੇ ਨੇ ਤੁਹਾਡੇ ਪੈਸੇ। ਠੀਕ ਹੈ, ਤੁਹਾਡੀ ਲੇਬਰ ਖਾ ਰਹੇ ਨੇ ਉਹ। ਸਵਾਲ ਕਰੋ ਨਾ, ਪੁੱਛੋ ਨਾ, ਕੋਈ ਸਵਾਲ ਕਰੋ ਬੰਦਾ ਨੂੰ, ਕਹੋ ਵੀ ਸਾਡੇ ਪੈਸੇ ਜਿਹੜਾ ਸਾਡਾ ਵਾਧਾ ਹੋਇਆ ਉਹ ਦਿਓ। ਸੰਸਦ ਚਲੀ ਪ੍ਰਧਾਨ ਸਾਹਿਬ ਨੂੰ ਦਾ ਟਾਈਮ ਸੀ ਆਉਣ ਦਾ ਜੀ ਨਹੀਂ ਕਰਦੇ, ਬੜੇ ਸੱਚ ਪੁੱਛੋ ਨਾ ਜੀ, ਕੰਮ ਸਾਨੂੰ ਅੱਗੇ ਸੌਂਕ ਹੁੰਦਾ, ਚੌ ਚੜ ਜਾਂਦਾ ਜੀ, ਸੀਜ਼ਨ ਆ ਜਾਂਦਾ, ਕੋਈ ਹੈ ਹੀ ਨਹੀਂ। ਲੋਕ ਦੀਵਾਲੀ ਕਰਕੇ ਜੀਰੀ ਵੀ ਬਾਹਰ ਖੜਾਈ ਖੜੇ, ਉੱਥੇ ਵੀ ਜੀਰੀ ਰੋੜ ਰਹੀ ਆ, ਇੱਥੇ ਵੀ ਰੋੜ ਰਹੀ ਆ। ਨਹੀਂ ਹੁਣ ਇੱਕ ਸੈਕਿੰਡ ਬਹਿ ਕੇ ਆਪਾਂ ਇੱਥੇ ਕੁਛ ਨਾ ਕੁਛ ਕਰਕੇ ਜਾਈਏ। ਆਪਾਂ ਜਾਂ ਤਾਂ ਡੀਸੀ ਸਾਹਿਬ ਨੂੰ ਮੈਨੂੰ ਦੱਸੋ ਕਿ ਕੀ ਇੱਕਦਮ ਉਹ ਰਾਹਤ ਦੇ ਸਕਦੇ ਨੇ ਥੋੜਾ ਜਿਹਾ, ਜਿਹਦੇ ਨਾਲ ਇੱਥੇ ਕੰਮ ਤੁਰਦਾ ਹੋ ਜੇ। ਫਿਰ ਆਪਾਂ ਉਹਨਾਂ ਨੂੰ ਹੁਣੇ ਬੇਨਤੀ ਕਰ ਦਿੰਦੇ ਆ, ਕਿਉਂਕਿ ਫਿਰ ਆਉਣ ਦਾ ਵੀ ਤਾਂ ਕੋਈ ਫਾਇਦਾ ਹੋਵੇ ਨਾ, ਇਹ ਨਾ ਹੋਵੇ ਕਿ ਇਹ ਦੇਖੋ ਜਿਹੜੇ ਹੁਣ ਢੇਰੇ ਆ ਰਹੇ ਨੇ, ਜਿਹੜੇ ਕੋਈ ਮੌਕੇ ਤੇ ਆਉਂਦੀ ਹੈ ਜੀ, ਦੇਖੋ ਤਾਂ ਵਿਕੇਗੀ ਕੋਈ, ਇਹ ਤਾਂ ਹੈ ਨਹੀਂ ਵੀ ਕਿ ਮਾਲ ਵਿਕਦੇ। ਲਿਫਟਿੰਗ ਦੀ ਪ੍ਰੋਬਲਮ ਹੈ ਵੀ ਮਾਲ ਨਹੀਂ ਚੱਕਿਆ, ਬਹੁਤ ਦਿੱਕਤ ਵੱਡੀ ਇਹਦਾ ਲਿਫਟਿੰਗ ਦੀ ਹੈ ਨਾ ਜੀ। ਅਸਲ ਤਾਂ ਇਹ ਸੈਂਟਰਲ ਲਿਫਟ ਦਾ ਕੰਮ ਇਹਨਾਂ ਦੀ ਸੁਣਵਾਈ ਨਹੀਂ, ਕਿ ਪੰਜਾਬ ਸਰਕਾਰ ਦੀ ਆਪਸੇ ਬਣਦੀ ਨਹੀਂ। ਉਹਦਾ ਜਿਹੜਾ ਖਿਆਲ ਹੈ ਨਹੀਂ ਕੱਢਦਾ ਜੀ, ਉਹਦਾ ਖਿਆਲ ਹੈ ਕਿਸਾਨ
ਤੇ ਆੜ੍ਹਤੀ ਦਿਹਾੜ ਤੇ ਬਹੁਤ ਤੇ ਮਜ਼ਦੂਰ ਮਜ਼ਦੂਰ ਸਾਰੇ ਭੁਗਤ ਰਹੇ ਇਹ ਭੁਗਤ ਰਹੇ। ਉਹਨਾਂ ਦੇ ਅਸੀਂ ਅੱਜ ਇੱਥੇ ਨਹੀਂ ਹੈਗੇ। ਪਰ ਫਿਰ ਝੂਠ ਤਾਂ ਨਹੀਂ ਬੋਲਣਾ ਚਾਹੀਦਾ। ਹੁਣ ਫਰਜ਼ ਕਰੋ ਆਪਾਂ ਮੰਨ ਲਓ ਆਪਾਂ ਸਰਕਾਰ 'ਚ ਆਏ ਝੂਠ ਨਾਲ ਨਹੀਂ ਹਾਂ ਬਸ ਗੱਲ ਇਸ ਸਰਕਾਰ ਦੀ ਸਰ ਬਣੀ ਸਰਕਾਰ ਹੁਣ ਬਣੀ। ਝੂਠ ਬੋਲਦੀ ਆਈ ਨਾ ਉਹਦੇ ਸੱਚ ਬੋਲਦਾ ਕੋਈ ਵੋਟ ਨਹੀਂ ਪਾਉਣਾ। ਉਹਨਾਂ ਨੇ ਕਿਹਾ ਵੀ 26 ਵੀ ਲਾ ਲੋਕਾਂ ਨੇ ਸਾਰੇ ਉਹਨਾਂ ਕਹਿ ਸਾਰੇ ਸਾਰਾ ਕਹਿ ਕੇ ਕਹਿ ਕੇ ਲਵਾਈਏ 26 ਲਾਓ 27 ਲਾਓ 28 ਲਾਓ ਜਿਹੜੀ ਵੀ ਲਾਓ ਚੱਕੂਗੀ ਸਰਕਾਰ ਬਹੁਤ ਝੂਠ ਲੋਕਾਂ ਨੇ ਵਿਸ਼ਵਾਸ ਕਰ ਲੋਕਾਂ ਦਾ ਵਿਸ਼ਵਾਸ ਕਰ ਲਈ ਗੱਲ ਤੇ ਉਦੋਂ ਜਦੋਂ ਪੌਦਾ ਲੱਗਦੇ ਨੇ ਜੀ ਕਿਸਾਨੀ ਬੜੀ ਜਿੱਤੀ ਚ ਸੀਗੀ ਵੀ ਕਿਹੜੀ ਲਾਈਏ ਵਿਕੂ ਕਿਹੜੀ ਵਿਕੂ ਕਿਹੜੀ ਨਹੀਂ ਵਿਕੂਗੀ। ਉਹ ਜਦੋਂ ਉਹਨੇ ਬਿਆਨ ਦਿੱਤਾ 26 ਲਾਓ 27 ਲਾਓ 28 ਲਾਓ ਉਹ ਫਟਾਫਟ ਸਾਰੀ ਸਬਜ਼ੀ ਲੱਗੀ ਹੋਈ ਸਭ ਇਹਨੂੰ ਅਗਰ ਕਿਸਾਨ ਦੇ ਹੱਕ ਨੂੰ ਜਿਹੜੀ ਠੀਕ ਹੈ ਜੀ ਡਰਾ ਕੇ ਮੈਂ ਉਹ ਕਰ ਲੂੰਗਾ। ਕਿਸਾਨਾਂ ਨੂੰ ਵੀ ਦਬਾਉਣਾ ਚਾਹਿਆ ਇਹਨੇ ਡਰਾ ਕੇ, ਆੜ੍ਹਤੀਆਂ ਨੂੰ ਵੀ ਦਬਾਉਣਾ ਚਾਹਿਆ ਵੀ ਮੈਂ ਤਾਂ ਡੰਡੇ ਨਾਲ ਹੀ ਚੁਕਾ ਦੂੰਗਾ ਵੀ ਆੜ੍ਹਤੀ ਮੇਰੇ ਮੂਹਰੇ ਕੀ ਅੜਨਗੇ। ਐ ਥੋੜੀ ਆ, ਸਰਕਾਰ ਇਹਨਾਂ ਦੇ ਸਿਰ ਤੇ ਬਣੀ ਆ, ਲੋਕਾਂ ਦੇ ਸਿਰ ਤੇ ਬਣੀ ਆ। ਜੇ ਆਪਾਂ ਲੋਕਾਂ ਨੂੰ ਦਬਾਉਣ ਲੱਗੇ ਫਿਰ ਸਰਕਾਰਾਂ ਕਿੱਥੇ ਚੱਲਦੀਆਂ ਨੇ? ਲੋਕਾਂ ਨਾਲ ਹੀ ਸਰਕਾਰ ਆ। ਉਹ ਟਾਈਮ ਹੁੰਦਾ ਨਾ ਸਿਸਟਮ ਨਾਲ ਧੱਕਾ ਕਰਨ ਲੱਗ ਗਿਆ। ਉਹ ਚੇਨ ਉਦੋਂ ਇਹਨੇ ਕਹਿੰਦਾ ਜੀ ਮੈਂ ਧਰਨਾ ਨਹੀਂ ਲੱਗਣ ਦੇਣਾ। ਸਭ ਤੋਂ ਵੱਧ ਧਰਨੇ ਲੱਗੇ ਨੇ। ਸਭ ਤੋਂ ਇਹਨੂੰ ਐਸੀ ਮੈਂ ਡਰਾ ਕੇ ਧਰਨੇ ਹਟਾ ਦੂੰ। ਡਰਾ ਕੇ ਇਹਨਾਂ ਨੇ ਤਾਂ ਇੱਥੇ ਤੱਕ ਕਿਹਾ ਸੀ ਲੋਕਾਂ ਦੇ ਹੱਲ ਤੁਹਾਨੂੰ ਕਰੋ। ਕਿਸਾਨਾਂ ਨੂੰ ਮੰਡੀਆਂ 'ਚ ਆਉਣਾ ਹੀ ਨਹੀਂ ਪੈਣਾ ਕਿ ਤੁਹਾਡੀਆਂ ਜਿੰਸਾਂ ਤੁਹਾਡੀਆਂ ਖੇਤਾਂ ਤੋਂ ਚੁੱਕੀਆਂ ਜਾਣਗੀਆਂ 126 ਹਾਈਬ੍ਰਿਡ ਵੈਰਾਈਟੀ। ਹੁਣ ਜਾਣ ਬੁੱਝ ਕੇ ਜਿਹੜੀ ਸ਼ੈਲਰ ਵਾਲੇ ਵੀ ਚੱਕ ਲੈਂਦੇ ਕੋਈ ਖਾਸ ਗੱਲ ਸੀ ਮਾੜਾ ਮੋਟਾ ਐਕਸੀਡੈਂਟ ਹੋ ਜਾਂਦੀ ਉਹਨਾਂ ਦੇ ਮੂਹਰੇ ਸਪੇਸ ਨਹੀਂ ਹੈਗੀ। ਉਹ ਲਾਉਣ ਚੌਲ ਕਿੱਥੇ ਪਿਛਲਾ ਚੌਲ ਵੀ ਪਕਾਇਆ ਪਿਆ ਜੀ 23 ਚੌਲ ਦਾ 24 ਬੱਚੇ ਵਾਲੀ ਕਿੱਥੋਂ ਪ੍ਰੋਗਰਾਮ ਬਣਿਆ 23 ਚੌਲ ਵਾਲਾ ਪਕਾਇਆ ਪਿਆ ਉਹਦਾ ਜਿਹੜਾ ਰੰਗ ਹੈ ਉਹ ਕਿਸ ਕਦਰ ਹੋ ਜਾਂਦਾ ਜੀ ਫੁੱਟ ਕੇ ਉਹਦਾ ਮੌਇਸਚਰ ਉੱਡ ਗਿਆ ਜੀ ਮੌਚਰ ਬਹੁਤ ਉੱਡਦਾ ਹੋ ਜੀ ਜਾਂਦਾ ਚੌਲ ਦਾ ਜੀ। ਉਹ ਜਿਹੜਾ ਬੋਰੀ ਭਰ ਕੇ ਰੱਖਦੇ ਧੁੱਪ ਕਿੰਨੀ ਮੌਚ ਬੋਰੀ ਕਿਲੋ ਕਿਲੋ ਉੱਡ ਜਾਂਦੀ ਹੈ ਕੁਆਲਿਟੀ ਖਤਮ ਹੋ ਜਾਂਦੀ ਹੈ। ਯਾਰ ਤੁਸੀਂ ਇਹ ਸੋਚੋ ਕਿਸਾਨਾਂ ਦਾ ਕਿਸਾਨ ਜਿਹੜੇ ਕਿਸਾਨ ਨੇ ਆੜਤੀਏ ਹੈਗੇ ਸ਼ੈਲਰ ਦੇ ਮਾਲਕ ਨੇ ਉਹ ਤਾਂ ਫੇਰ ਵੀ ਆਰਥਿਕ ਤੌਰ ਤੇ ਠੀਕ ਹੈ। ਉਹਨਾਂ ਦੀ ਦਾਲ ਰੋਟੀ ਨਹੀਂ ਰੁਕਣੀ। ਜਿਹੜੇ ਆ ਨੇ ਪੱਲੇ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਪੱਲੇਦਾਰਾਂ ਦੇ ਜਿਹੜੇ ਠੇਕੇ ਨੇ ਉਹ ਸਾਰੇ ਠੇਕੇ ਜਿਹੜੇ ਇਸ ਵਾਰੀ ਟੈਂਡਰ 'ਚ 58 ਰੁਪਈਆ ਇਹਨਾਂ ਨੇ ਠੇਕਿਆਂ 'ਚ ਰੱਖਿਆ। ਮੈਂ ਝੂਠ ਨਹੀਂ ਬੋਲ ਰਿਹਾ। 58 ਰੁਪਏ ਹੁਣ ਜਿਹੜਾ 25 ਰੁਪਈਆ ਇਹਨਾਂ ਦਾ ਭਾੜਾ ਵਧਾਇਆ ਇਹਨਾਂ ਨੂੰ ਤਾਂ ਮਿਲਣਾ ਨਹੀਂ ਹੈਗਾ ਬਿਲਕੁਲ ਵੀ। ਆਪਾਂ ਦਾ ਫੇਰ ਵੀ ਆਪਾਂ ਹੋਰ ਕਿਤੋਂ ਕੋਈ ਕਮਾਈ ਫੇਰ ਵੀ ਕਰ ਲਾਂਗੇ। ਅੱਜ ਦਾ ਚਲੋ ਤੁਹਾਡੀ ਗੱਲ ਠੀਕ ਹੈ। ਕਿਸਾਨ ਦਾ ਕੀ ਬਣੂ ਹੁਣ ਜਿਨ੍ਹਾਂ ਨੇ 70,000 ਰੁਪਏ ਠੇਕੇ ਤੇ ਲਏ ਹੋਏ ਨੇ ਉਹਨਾਂ ਦੀ 82 ਉਹ ਜਮੀਦਾਰ ਹੈਗੇ ਨਾ ਯਾਰ ਨੂੰ ਨਹੀਂ ਬਣੇ ਕੰਮ ਕਹਾਂ ਦਾ ਸੀ ਨੂੰ ਉਹਦੇ 82 ਨੂੰ ਕਹਿੰਦੇ 82 ਨੂੰ 80,000 ਰੁਪਏ ਕੋਲ ਸਾਡਾ ਜੋ ਠੀਕ ਹੈ ਵੀ ਕੋਈ ਗੱਲ ਨਹੀਂ ਯਾਰ ਮੈਂ ਪਹਿਲੇ ਨਜ਼ਰ ਕਮਾਏ ਨੇ ਜਾਂ ਇੱਕ ਸਾਥ ਸੀ ਆਰਤੀ ਵੀ ਔਖਾ ਜੀ ਜੀਰੀ ਤੋਂ ਕੱਲੀ ਕਮਾਈ ਹੋ ਜਾਂਦੀ ਕਰਕੇ ਤਾਂ ਕੋਈ ਵਾਜਦਾ ਨਹੀਂ ਬਿਲਕੁਲ ਜਿਆਦਾ ਤੱਕ ਕਿਸਾਨੀ ਦਾ ਜ਼ਿਆਦਾ ਹੈ ਜਿਹੜਾ ਖਮਿਆਜਾ ਕਿਸਾਨੀ ਨੂੰ ਭੁਗਤਣਾ ਪੈ ਰਿਹਾ। ਆਰਤੀਆਂ ਨੂੰ ਆਪਾਂ ਨੂੰ ਵੀ ਭੁਗਤਣਾ ਚਲੋ ਆਪਾਂ ਤਾਂ ਫੇਰ ਵੀ ਉਹ ਵੀ ਕੱਲ ਤੁਸੀਂ ਹੋਰ ਕਿੱਥੋਂ ਦੇ ਦੋਗੇ ਤਾਂ ਪਹਿਲੇ ਨਹੀਂ ਉਹ ਤਾਂ ਹੈ ਸਾਰੀ ਕਿਸਾਨੀ ਚ ਹੀ ਆ ਗਈ ਜੀ। ਕਿਸਾਨੀ ਆਇਆ ਨਾ ਹੁਣ ਆਰਤੀ ਚੱਲਦੇ ਕੰਮ ਬੜਾ ਪੈਸੇ ਆਉਂਦੇ ਸਾਰੇ ਕੰਮ ਇੱਥੋਂ ਹੁਣ ਚੱਲਦੇ ਉਹ ਫੋਟੋ ਕਿੱਥੋਂ ਜੇ ਜੇ ਬਾਹਰ ਹੁਣ ਇਹ ਪੈਸੇ ਆਉਣਗੇ ਜੀ ਤਾਂ ਹੀ ਬਾਜ਼ਾਰਾਂ ਦੇ ਦੇਣਗੇ ਜੀ ਜਿਹੜੇ ਧਾਰ ਲੈਣੇ ਬਾਜ਼ਾਰਾਂ ਦਾ ਕੰਮ ਖੜ ਗਿਆ। ਬਾਜ਼ਾਰਾਂ ਦਾ ਕੰਮ ਖੜਿਆ ਭਾਈ ਬਾਜ਼ਾਰ ਖਾਲੀ ਪੈ ਗਏ ਪੂਰੇ ਤਿਉਹਾਰਾਂ ਦਾ ਟਾਈਮ ਹੈ ਜੀ ਗਾਹਕੀ ਨਹੀਂ ਇਹ ਇਦਾਂ ਤਾਂ ਬਾਜ਼ਾਰਾਂ ਦੇ ਵਿੱਚ ਰੌਣਕ ਹੁੰਦੀ ਸੀ ਬਿਲਕੁਲ ਪੂਰੀ ਰੌਣਕ ਹੁੰਦੀ ਹੈ ਜੀ ਅੱਗੇ ਮੂਰੇ ਦਾ ਟਾਈਮ ਹੈ ਹੀ ਨਹੀਂ ਸੀ। ਪੂਰੇ ਵੇਖੋ ਵਿਆਹ ਸ਼ੁਰੂ ਨੇ ਆਹ ਰੰਗ ਪਾਣੀ ਨਹੀਂ ਪੀਣ ਦਿੰਦੇ ਸੀ ਜੀ। ਜ਼ਿਮੀਦਾਰ ਕਹਿੰਦੇ ਛੇਤੀ ਲਾਓ ਛੇਤੀ ਲਾਓ ਸਮੂਥਲੀ ਕੰਮ ਚੱਲੀ ਜਾਂਦਾ ਹੁਣ ਵਿਹਲੇ ਬੈਠੇ ਨੇ ਇਹ ਤਾਂ ਜੇ ਕੰਮ ਚੱਲਦਾ ਹੁੰਦਾ ਨਾ ਜੀ ਪੂਰਾ ਰਸ਼ ਹੋਣਾ ਸੀ। ਪੂਰਾ ਰਸ ਜ਼ਿਮੀਦਾਰ ਵੀ ਖੜੇ ਨੇ ਖੇਤਾਂ 'ਚ ਉਹਨੂੰ ਇਹ ਵੀ ਜਦੋਂ ਲੱਗਦਾ ਬਿਜਲੀ ਤਾਂ ਹੈ ਨਹੀਂ ਵੀ ਆਪਾਂ ਨਿਕਲਣਾ ਕੀ ਫਿਰ ਮਜਬੂਰੀ ਪਰ ਉਹ ਮਜਬੂਰੀਆਂ ਵੱਢਣੀ ਪੈਂਦੀ ਹੈ ਸੋ ਜੇ ਇੱਥੋਂ ਵਿਕੂ ਨਾ ਫਿਰ ਕਿੱਥੇ ਜਾਣਗੇ ਕੀ ਕਰਨਗੇ? ਜੇ ਵਿਕੂ ਨਾ ਇੱਥੋਂ ਹਾਂਜੀ ਮੰਨ ਲਓ ਰਹਿ ਗਈ ਬਹੁਤ ਸਾਰੀ ਹਾਂਜੀ ਤੇ ਫੇਰ ਕੀ ਕਰਨਗੇ ਇਹ? ਕਰਨਾ ਕੀ ਹੈ ਜੀ ਹੁਣ ਸੜਕਾਂ ਤੇ ਆਈ ਜਾਣ ਕਦੇ ਜਾਣਗੇ ਹੁਣ ਤਾਂ ਕੋਈ ਹੱਲ ਤਾਂ ਹੈ ਨਹੀਂ ਡਾਂਗਾ ਨਾਣਗੇ ਕੋਈ ਡਾਂਗਾ ਵਾਲੀ ਕੰਮ ਕਰਨਾ ਹੈ ਮੈਂ ਖਰਾਬ ਕੁਛ ਸਾਰੀ ਨਾਲੇ ਵੀ ਸਥਿਤੀ ਦੇਖੋ ਖਰਾਬ ਹੋ ਹਾਲਾਤ ਦੀ ਹੁਣ ਤਾਂ ਜਗ੍ਹਾ ਹੈਗੀ 4 ਦਿਨਾਂ ਚ ਹਾਂ ਇਹ ਭਰ ਜਾਣੀ ਜਗ੍ਹਾ ਜਿਹੜੀ ਉਹ ਖਰਾਬ ਹੀ ਹੋਣੀ ਤੇ ਖਰਾਬ ਹੀ ਹੋਣੀ ਖਰਾਬ ਹੀ ਜ਼ਿਮੀਦਾਰ ਨੇ ਕਣਕ ਵੀ ਬੀਜਣੀ ਹੈ ਜੀ ਸਾਰਾ ਕੁਝ ਟਾਈਮ ਲੰਘ ਜਾਂਦਾ ਜੀ ਉਧਰੋਂ ਡੀਏਪੀ ਨਹੀਂ ਮਿਲ ਰਿਹਾ DAP ਵੀ ਨਹੀਂ ਮਿਲ ਡੀਏਪੀ ਨਹੀਂ ਮਿਲ ਰਿਹਾ ਡੀਏਪੀ ਨਹੀਂ ਮਿਲਦੀ ਸਭ ਤੋਂ ਵੱਡੀ ਡੀਏਪੀ ਉਹਨੇ ਯੂਪੀ ਨੂੰ ਪਰਸੋਂ 4 ਰੇਕ ਲੱਗੇ ਨੇ ਨਵੇਂ 4 ਰੇਕ। ਇੱਥੇ ਰੇਕ ਹੀ ਨਹੀਂ ਲੱਗ ਰਿਹਾ ਬਿਲਕੁਲ ਵੀ। ਰੈਨੇ ਜਾਮ ਹੈ ਜੀ ਰੈਨੇ ਜਾਮ ਆ ਡੀ ਹਾਂ ਹਾਂ ਪਹਿਲਾਂ ਸੰਧੂ ਸਾਹਿਬ